ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਸੰਬੰਧ ਦੇ ਵਿੱਚ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਹੇ ਆ, ਉਹ ਟੋਟਲ ਹੁਣ ਤੱਕ 2300 ਲੋਕਾਂ ਨੂੰ ਜਿਹੜਾ ਆ ਉਹ ਕਲੀਅਰ ਕੀਤਾ ਗਿਆ, ਕਈਆਂ ਨੂੰ ਅਰੈਸਟ ਕੀਤਾ ਗਿਆ ਯੂਨੀਵਰਸਿਟੀ ਦੀਆਂ ਕੈਂਪਸਸ ਦੇ ਵਿੱਚੋਂ। ਜੋ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਹੈਗੇ ਆ, ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਜਿਹੜੇ ਪ੍ਰੋਟੈਸਟ ਸ਼ੁਰੂ ਕੀਤੇ ਸੀਗੇ ਤੇ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਪਹੁੰਚ ਗਏ। ਹੁਣ ਨਿਊਯਾਰਕ ਯੂਨੀਵਰਸਿਟੀ ਦੇ ਸਪੋਕਸਪਰਸਨ ਜੌਨ ਬੈਕਮੈਨ ਨੇ ਇਹ ਕਿਹਾ ਕਿ 30 ਦੇ ਕਰੀਬ ਪ੍ਰੋਟੈਸਟਰਸ ਉੱਥੇ ਸੀਗੇ, ਉਹ ਵਲੰਟੀਅਰਲੀ ਉੱਥੋਂ ਛੱਡ ਗਏ ਤੇ ਮੋਸਟਲੀ ਹੁਣ ਕਹਿੰਦੇ ਵੀ ਅੱਜ ਜਿਹੜੀਆਂ ਕਲਾਸਿਸ ਆ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋਣਗੀਆਂ। ਜੋ ਉੱਥੇ ਉਹਨਾਂ ਨੇ ਟੈਂਟ ਵਗੈਰਾ ਲਾਏ ਹੋਏ ਸੀ ਉਹ ਅਪ੍ਰੈਲ 22 ਨੂੰ ਰਿਮੂਵ ਕਰ ਦਿੱਤੇ ਗਏ ਸੀ। 130 ਪ੍ਰੋਟੈਸਟਰਸ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਅਰੈਸਟ ਕੀਤੇ ਗਏ ਸੀਗੇ। ਇਜ਼ਰਾਈਲ ਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਐਂਟੀ ਸੈਮਿਟਿਕ ਕਿਹਾ। ਇਹ ਯੂਜ਼ਲੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਪਾਵਰ 'ਚ ਗਵਰਨਮੈਂਟ ਹੁੰਦੀ ਆ, ਉਹ ਜੇ ਕੋਈ ਉਹਦਾ ਵਿਰੋਧ ਕਰਦਾ ਤੇ ਉਹਨੂੰ ਇਦਾਂ ਦੇ ਜਿਹੜੇ ਐਲੀਗੇਸ਼ਨ ਆ ਉਹਨਾਂ ਦੀ ਆਪੋਜੀਸ਼ਨ ਨੂੰ ਚੁੱਪ ਕਰਾਉਣ ਦੇ ਲਈ, ਸਾਇਲੈਂਸ ਕਰਨ ਦੇ ਲਈ ਐਲੀਗੇਸ਼ਨ ਇਦਾਂ ਦੇ ਲਾ ਦਿੱਤੇ ਜਾਂਦੇ ਹੈਗੇ। ਹਾਲਾਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਯੂਸ਼ ਮੂਲ ਦੇ ਸਟੂਡੈਂਟਸ ਵੀ ਜਿਹੜੇ ਆ ਉਹ ਇਹ ਪ੍ਰੋਟੈਸਟ ਦੇ ਵਿੱਚ ਸੀ ਵੀ ਇਹ ਜਿਹੜੀ ਜੰਗ ਆ ਇਹ ਬੰਦ ਹੋਣੀ ਚਾਹੀਦੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟੂਡੈਂਟਸ ਦੇ ਰਾਈਟ ਨੂੰ ਡਿਫੈਂਡ ਕੀਤਾ ਸੀ ਵੀ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਪੀਸਫੁਲੀ, ਪਰ ਜਿਹੜੀ ਵਾਇਲੈਂਸ ਤੇ ਡਿਸਟਰਪਸ਼ਨ ਆ ਕੈਂਪਸ ਦੇ ਉੱਤੇ ਉਹ ਬਿਲਕੁਲ ਗਲਤ ਹੈਗੀ ਆ, ਉਹ ਨਹੀਂ ਕਰਨੀ ਚਾਹੀਦੀ ਹੈਗੀ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਨੇ ਇਹ ਕਿਹਾ ਵੀ ਹੁਣ ਜਿਹੜੇ ਬੱਚੇ ਆ ਉਹ ਕਲਾਸਿਸ ਅਟੈਂਡ ਕਰ ਸਕਦੇ ਹੈਗੇ ਆ। ਜੀ 133 ਦੇ ਕਰੀਬ ਪ੍ਰੋਟੈਸਟਰ ਜਿਹੜੇ ਅਰੈਸਟ ਕੀਤੇ ਗਏ ਸੀ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਤੇ ਨਿਊ ਪਾਲਸ ਦੇ ਏਰੀਆ ਦੇ ਵਿੱਚ। 9 ਪ੍ਰੋਟੈਸਟਰਸ ਯੂਨੀਵਰਸਿਟੀ ਆਫ ਟੈਨਸੀ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਸੀ। ਸਟੂਡੈਂਟਸ ਦੇ ਜਿਹੜੇ ਪ੍ਰੋਟੈਸਟ ਆ 17 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋਏ ਸੀ। 34,000 ਫਲਸਤੀਨੀਆਂ ਦੇ ਮਾਰੇ ਜਾਣ ਦੀ ਸਬੰਧ ਦੇ ਵਿੱਚ, 75,000 ਬੁਰੀ ਤਰ੍ਹਾਂ ਫੱਟੜ ਹੋਣ ਦੇ ਸਬੰਧ ਦੇ ਵਿੱਚ ਤੇ 1200 ਦੇ ਕਰੀਬ ਜਿਹੜੇ ਇਜ਼ਰਾਈਲੀ ਹਮਾਸ ਵੱਲੋਂ ਮਾਰੇ ਗਏ ਸੀ ਤੇ 250 ਦੇ ਕਰੀਬ ਜਿਹੜੇ ਹੋਸਟੇਜ ਆ ਉਹਨਾਂ ਨੂੰ ਛੱਡਿਆ ਜਾਵੇ। ਇਹ ਸਾਰੇ ਦੇ ਸਬੰਧ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਇਹ ਚੱਲ ਰਹੇ ਹੈਗੇ ਆ। ਜੀ ਸੋ 2000 ਤੋਂ ਵੱਧ ਨਿਆਣਿਆਂ ਨੂੰ ਗ੍ਰਿਫਤਾਰ ਹਿਰਾਸਤ ਕਿੱਦਾਂ ਤੇ ਬਾਅਦ ਦੇ ਵਿੱਚੋਂ ਕੀਤਾ ਗਿਆ। ਹੁਣ ਇਸ ਟਾਈਮ ਪੋਰਟਲੈਂਡ ਦੀ ਜਿਹੜੀ ਸਟੇਟ ਯੂਨੀਵਰਸਿਟੀ ਉੱਥੇ ਦੀ ਲਾਇਬ੍ਰੇਰੀ ਨੂੰ 2 ਵਾਰੀ ਜਿਹੜਾ ਆ ਉਹ ਕਿਤੇ ਖਾਲੀ ਕਰਾਇਆ ਗਿਆ ਆ ਉੱਥੋਂ ਦੀ ਪੁਲਿਸ ਦੇ ਜਿਹੜਾ ਉਹ ਦੁਆਰਾ। ਸੋ ਕਹਿੰਦੇ ਵੀ ਅੱਜ ਥਰਸਡੇ ਨਾਈਟ ਤੱਕ ਕਹਿੰਦੇ ਵੀ 30 ਜਾਣਿਆਂ ਨੂੰ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤਾ ਸੀ ਓਰੇਗਨ ਦੇ ਵਿੱਚ। ਉਧਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਦਰਜਨਾਂ ਹੀ ਹੋਰ ਲੋਕਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ। ਕੱਲ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਆ ਵੀ ਭਾਈ ਤੁਹਾਨੂੰ ਪ੍ਰੋਟੈਸਟ ਕਰਨ ਦਾ ਹੱਕ ਆ, ਪਰ ਕੇਓਸ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਵਾਇਲੈਂਸ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਵਾਇਲੈਂਸ ਦੇ ਉਲਟ ਕਾਫੀ ਜ਼ਿਆਦਾ ਇਸ ਮੌਕੇ ਲੋਕ ਜਿਹੜੀ ਆਵਾਜ਼ ਚੱਕ ਰਹੇ ਆ। 2000 ਤੋਂ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਵਿੱਚੋਂ ਇਹ ਵੀ ਦੱਸਿਆ ਜਾ ਰਿਹਾ ਵੀ ਕਈ ਇਹ ਵੀ ਲੋਕ ਨੇ ਜਿਹੜੇ ਵਿਦਿਆਰਥੀ ਨਹੀਂ ਵੀ ਨੇ, ਬਾਹਰੋਂ ਆ ਕੇ ਲੋਕ ਵੀ ਜਿਹੜੇ ਇਹਨਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਆ। ਉਧਰ ਐਜੂਕੇਸ਼ਨ ਦੇ ਜਿਹੜੇ ਸਕੱਤਰ ਮਿਗਲ ਕਾਰਡੋਨਾ ਉਹਨਾਂ ਨੇ ਚੇਤਾਵਨੀ ਦਿੱਤੀ ਆ ਸਕੂਲ ਦੇ ਲੀਡਰਸ ਨੂੰ ਵੀ ਕਹਿੰਦੇ ਵੀ ਕੈਂਪਸਸ ਦੇ ਉੱਤੇ ਐਂਟੀ ਸੈਮਿਟਿਜ਼ਮ ਯਾਨੀ ਕਿ ਇਜ਼ਰਾਈਲ ਵਿਰੋਧੀ ਜਾਂ ਜਿਊਜ਼ ਵਿਰੋਧੀ ਜਿਹੜਾ ਆ ਉਹ ਇੱਕ ਭਾਵਨਾ ਜਿਹੜੀ ਉਹ ਵੱਧ ਰਹੀ ਹੈਗੀ ਆ ਤੇ ਕਹਿੰਦੇ ਵੀ ਇਹ ਇੱਕ ਡਿਸਕ੍ਰਿਮੀਨੇਸ਼ਨ ਆ, ਵਾਇਲੇਸ਼ਨ ਆ ਫੈਡਰਲ ਲਾ ਦਾ। ਇਹ ਵੀ ਜਿਹੜੀਆਂ ਗੱਲਾਂ ਸੁਣਨ ਵਾਲੀਆਂ ਵੀ ਜਿੱਥੇ ਐਂਟੀ ਸੈਮਿਟਿਜ਼ਮ ਦਾ ਜਿਹੜਾ ਜੋ ਕਰ ਰਹੇ ਆ ਵੀ ਉਹਦਾ ਵਿਰੋਧ ਆ ਤੇ ਨਾਲੇ ਵੀ ਕਹਿ ਰਹੇ ਵੀ ਇਸਲਾਮੋਫੋਬੀਆ ਦਾ ਵੀ ਜਿਹੜਾ ਇਹ ਇੱਥੇ ਵਿਰੋਧ ਨਾਲ ਦੇ ਨਾਲ ਹੋਣਾ ਚਾਹੀਦਾ ਆ। ਸੋ ਨਿਊਯਾਰਕ ਯੂਨੀਵਰਸਿਟੀ ਦੇ ਜਿਹੜਾ ਨਵੇਂ ਸਕੂਲ ਦੇ ਵਿੱਚ ਘੰਟੇ ਪਹਿਲਾਂ ਖਬਰ ਆਈ ਆ ਵੀ ਦਰਜਨਾਂ ਹੋਰ ਲੋਕਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ। ਇਹ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਮੈਨਹੈਟਨ ਦੇ ਵਿੱਚ। 43 ਜਿਹੜੇ ਡੈਮੋਨਸਟ੍ਰੇਟਰਸ ਆ ਉਹਨਾਂ ਨੂੰ ਓਵਰਆਲ ਹਿਰਾਸਤ ਵਿੱਚ ਲਿਆ ਗਿਆ ਸੀਗਾ ਤੇ ਇਸੇ ਤਰੀਕੇ ਦੇ ਨਾਲ ਪੁਲਿਸ ਹੋਰ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਵੀ ਲੱਗੀ ਆ। ਇਹੀ ਨਹੀਂ, ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਵਿਰੋਧ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਗੱਲ ਆ ਉਹ ਬਾਕੀ ਮੁਲਕਾਂ ਦੇ ਵਿੱਚ ਵੀ ਫੈਲੀ ਹੋਈ ਹੈਗੀ ਆ। ਸੋ ਇਸੇ ਤਰੀਕੇ ਨਾਲ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਵੀ ਇਸ ਟਾਈਮ ਇੱਦਾਂ ਦੇ ਪ੍ਰੋਟੈਸਟ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਪਰ ਅਮਰੀਕਾ ਦੇ ਵਿੱਚ ਇਸ ਟਾਈਮ ਇਹ ਕਹਿ ਸਕਦੇ ਹਾਂ ਵੀ ਕੰਮ ਪੂਰਾ ਸਿਖਰ ਦੇ ਉੱਤੇ ਪਹੁੰਚਿਆ ਪਿਆ ਹੈਗਾ।
ਜੀ, ਜੇ ਟੋਟਲ ਵਾਸਤੇ ਜਾਈਏ ਅਮਰੀਕਾ ਦੇ ਵਿੱਚ 44 ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਹੋਏ ਆ ਅਪ੍ਰੈਲ 18 ਤੋਂ ਲੈ ਕੇ ਹੁਣ ਤੱਕ 58 ਵਾਰੀ ਕ੍ਰੈਕਡਾਊਨ ਕੀਤਾ ਗਿਆ ਪ੍ਰੋਟੈਸਟਰਸ ਦੇ ਉੱਤੇ। ਇਹ ਐਸੋਸੀਏਟਡ ਪ੍ਰੈਸ ਜੋ ਆ ਉਹ ਰਿਪੋਰਟ ਕਰ ਰਹੀ ਹੈਗੀ ਆ।